ਤਾਂ ਸੋ ਅੱਜ ਜੇਕਰ ਗੱਲ ਕਰੀਏ ਤਾਂ ਨਤੀਜੇ ਸ਼ੁਰੂ ਹੋ ਜਾਣੇ ਆ ਥੋੜ੍ਹੇ ਸਮੇਂ ਤੱਕ। ਤਾਂ ਸਾਡੇ ਨਾਲ ਮੈਡਮ ਕਰਮਜੀਤ ਕੌਰ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਪਿਛਲੇ ਦਿਨੀਂ ਜਿਹੜਾ ਕਿ ਦੁੱਖ ਸੀ ਇਸ ਪਰਿਵਾਰ ਦੇ ਉੱਪਰ ਆਇਆ, ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਚਰਚਾ ਬਣੀ ਰਹੀ ਕਿ ਜਲੰਧਰ ਦਾ ਜਿਹੜਾ ਤਾਜ ਆ ਉਹ ਆਖਰ ਕਿਸ ਦੇ ਸਿਰ 'ਤੇ ਧਰਿਆ ਜਾਊਗਾ। ਤਾਂ ਸਾਡੇ ਨਾਲ ਮੈਡਮ ਨੇ। ਮੈਮ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਸ TV 'ਤੇ ਜੀ। ਬਹੁਤ ਬਹੁਤ ਧੰਨਵਾਦ ਜੀ। ਮੈਮ ਕਿਵੇਂ ਦੇਖਦੇ ਹੋ ਅੱਜ ਜਿਹੜੇ ਨਤੀਜੇ ਹੈਗੇ ਉਹ ਕਾਊਂਟਿੰਗ ਹੋਣੀ ਸ਼ੁਰੂ ਹੋ ਜਾਣੀ ਆ, ਅਤੇ ਪਹਿਲਾਂ ਨਤੀਜੇ ਸੀ ਜਿਹੜੇ ਘਰਾਂ ਦੇ ਵਿੱਚ ਬੈਠ ਕੇ ਦੇਖਦੇ ਸੀ, ਅਤੇ ਅੱਜ ਖੁਦ ਉਹਨਾਂ ਨਤੀਜਿਆਂ ਦੇ ਵਿੱਚ ਸ਼ਾਮਲ ਹੋਣਾ ਪੈ ਰਿਹਾ? ਮੈਂ ਤੁਹਾਡੀ ਨੌਲੇਜ ਲਈ ਦੱਸਦਾ ਕਿ ਮੈਂ ਕਦੇ ਵੀ TV 'ਤੇ ਬੈਠ ਕੇ ਨਤੀਜੇ ਆਪਣੇ ਘਰ ਦੇ ਨਹੀਂ ਵੇਖਦੀ, ਔਰ ਇਹ ਜਿਹੜੀ ਮੇਰੀ ਆਦਤ ਹੈ ਉਹ ਅੱਜ ਵੀ ਹੈ। ਨਾ ਮੈਂ TV ਦੇਖਦੀ ਹਾਂ ਔਰ ਨਾ ਹੀ ਮੈਂ फ़ोन 'ਤੇ ਪੁੱਛਦੀ ਹਾਂ, ਅਤੇ ਮੈਂ ਸਿਰਫ ਆਪਣੇ ਰੂਮ 'ਚ ਰਹਿੰਦੀ ਹਾਂ ਔਰ ਮੈਂ ਪਾਠ ਕਰਦੀ ਹਾਂ, ਔਰ ਇਹ ਅੱਜ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਜਿਨ੍ਹਾਂ ਨੇ ਆਪਣੇ ਸਟੇਸ਼ਨਰੀ ਔਰ ਐਂਟਰੀ ਪਾਸ ਵਗੈਰਾ ਸਾਡੇ ਵਰਕਰਸ ਨੇ ਲਿਜਾਣੇ ਸੀ, ਉਹ ਲਿਜਾ ਚੁੱਕੇ ਨੇ, ਔਰ ਮੈਂ ਘਰ ਹਾਂ ਔਰ ਰੂਟੀਨ ਵਾਂਗ ਮੈਂ ਘਰ ਹੀ ਰਹਾਂਗੀ। ਕਾਫੀ ਚਰਚਾ ਰਹੀ ਹੈ ਜਲੰਧਰ ਸੀਟ ਦੀ, ਕਾਫੀ ਜਿਹੜਾ ਕਿ ਹਰ ਇੱਕ ਪਾਰਟੀ ਦਾ ਜ਼ੋਰ ਲੱਗਿਆ ਰਿਹਾ। ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤਾਂ ਤੁਹਾਡਾ ਵੀ ਕਾਫੀ ਜਿਹੜਾ ਕਿ ਵੋਟਾਂ ਵਾਲੇ ਦਿਨ ਕਾਫੀ ਜਿਹੜਾ ਕਿ ਕਾਂਗਰਸ ਦਾ ਰੌਲਾ ਗੋਲਾ ਰਿਹਾ ਕਿ ਬਾਹਰਲੀਆਂ ਉਸ ਤੋਂ ਪਿੰਡਾਂ ਦੇ ਵਿੱਚੋਂ ਜਿਹੜੇ ਕਿ ਹਲਕਿਆਂ ਤੋਂ ਲੋਕ ਆ ਕੇ ਬੂਥਾਂ ਦੇ ਉੱਪਰ ਬੈਠ ਗਿਆ, ਅਜਿਹਾ ਕੁਛ ਹੁੰਦਾ ਰਿਹਾ। ਪਰ ਅੱਜ ਜਿਹੜੇ ਨਤੀਜੇ ਆ ਉਹ ਆ ਜਾਣੇ ਆ, ਤਾਂ ਨਤੀਜਿਆਂ ਦੇ ਨਾਲ ਨਾਲ ਕੀ ਲੱਗਦਾ ਤੁਹਾਨੂੰ? ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਸਾਨੂੰ ਬਹੁਤ ਸਾਰੇ ਹੱਕ ਮਿਲੇ ਨੇ, ਔਰ ਸਾਨੂੰ ਪੂਰਾ ਹੱਕ ਹੈ ਕਿ ਅਸੀਂ ਉਹਨਾਂ ਦਾ ਇਸਤੇਮਾਲ ਕਰੀਏ, ਲੇਕਿਨ ਉਹਨਾਂ ਦੀ ਉਲੰਘਣਾ ਜਦੋਂ ਹੁੰਦੀ ਹੈ ਅਤੇ ਰੰਜ ਹੋਣਾ ਜਾਂ ਇਤਰਾਜ਼ ਹੋਣਾ ਵਾਜਿਬ ਹੈ। ਤੁਸੀਂ ਅਖੀਰਲੇ ਦਿਨ ਦੀ ਗੱਲ ਕੀਤੀ, ਇਸ 'ਚ ਕੋਈ ਸ਼ੱਕ ਨਹੀਂ ਕਿ ਰੂਲਿੰਗ ਪਾਰਟੀ ਨੇ ਜੋ ਵੀ ਪੋਸੀਬਲ ਹੱਥਕੰਡਾ ਉਹ ਵਰਤ ਸਕਦੇ ਸਨ, ਉਹਨਾਂ ਨੇ ਵਰਤਿਆ, ਜੋ ਮੰਦਭਾਗੀ ਗੱਲ ਹੈ। ਬੂਥ ਦੇ ਉੱਤੇ ਪਹਿਲੀ ਵਾਰੀ ਵੇਖਿਆ ਗਿਆ ਕਿ ਆਪਣੇ ਪਾਰਟੀ ਦੇ ਕਲਰ ਪਹਿਨ ਕੇ। ਤਾਂ ਸੋ ਅੱਜ ਜੇਕਰ ਗੱਲ ਕਰੀਏ ਤਾਂ ਨਤੀਜੇ ਸ਼ੁਰੂ ਹੋ ਜਾਣੇ ਆ ਥੋੜ੍ਹੇ ਸਮੇਂ ਤੱਕ। ਤਾਂ ਸਾਡੇ ਨਾਲ ਮੈਡਮ ਕਰਮਜੀਤ ਕੌਰ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਪਿਛਲੇ ਦਿਨੀਂ ਜਿਹੜਾ ਕਿ ਦੁੱਖ ਸੀ ਇਸ ਪਰਿਵਾਰ ਦੇ ਉੱਪਰ ਆਇਆ, ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਚਰਚਾ ਬਣੀ ਰਹੀ ਕਿ ਜਲੰਧਰ ਦਾ ਜਿਹੜਾ ਤਾਜ ਆ ਉਹ ਆਖਰ ਕਿਸ ਦੇ ਸਿਰ 'ਤੇ ਧਰਿਆ ਜਾਊਗਾ। ਤਾਂ ਸਾਡੇ ਨਾਲ ਮੈਡਮ ਨੇ। ਮੈਮ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਸ TV 'ਤੇ ਜੀ। ਬਹੁਤ ਬਹੁਤ ਧੰਨਵਾਦ ਜੀ। ਮੈਮ ਕਿਵੇਂ ਦੇਖਦੇ ਹੋ ਅੱਜ ਜਿਹੜੇ ਨਤੀਜੇ ਹੈਗੇ ਉਹ ਕਾਊਂਟਿੰਗ ਹੋਣੀ ਸ਼ੁਰੂ ਹੋ ਜਾਣੀ ਆ, ਅਤੇ ਪਹਿਲਾਂ ਨਤੀਜੇ ਸੀ ਜਿਹੜੇ ਘਰਾਂ ਦੇ ਵਿੱਚ ਬੈਠ ਕੇ ਦੇਖਦੇ ਸੀ, ਅਤੇ ਅੱਜ ਖੁਦ ਉਹਨਾਂ ਨਤੀਜਿਆਂ ਦੇ ਵਿੱਚ ਸ਼ਾਮਲ ਹੋਣਾ ਪੈ ਰਿਹਾ? ਮੈਂ ਤੁਹਾਡੀ ਨੌਲੇਜ ਲਈ ਦੱਸਦਾ ਕਿ ਮੈਂ ਕਦੇ ਵੀ TV 'ਤੇ ਬੈਠ ਕੇ ਨਤੀਜੇ ਆਪਣੇ ਘਰ ਦੇ ਨਹੀਂ ਵੇਖਦੀ, ਔਰ ਇਹ ਜਿਹੜੀ ਮੇਰੀ ਆਦਤ ਹੈ ਉਹ ਅੱਜ ਵੀ ਹੈ। ਨਾ ਮੈਂ TV ਦੇਖਦੀ ਹਾਂ ਔਰ ਨਾ ਹੀ ਮੈਂ फ़ोन 'ਤੇ ਪੁੱਛਦੀ ਹਾਂ, ਅਤੇ ਮੈਂ ਸਿਰਫ ਆਪਣੇ ਰੂਮ 'ਚ ਰਹਿੰਦੀ ਹਾਂ ਔਰ ਮੈਂ ਪਾਠ ਕਰਦੀ ਹਾਂ, ਔਰ ਇਹ ਅੱਜ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਜਿਨ੍ਹਾਂ ਨੇ ਆਪਣੇ ਸਟੇਸ਼ਨਰੀ ਔਰ ਐਂਟਰੀ ਪਾਸ ਵਗੈਰਾ ਸਾਡੇ ਵਰਕਰਸ ਨੇ ਲਿਜਾਣੇ ਸੀ, ਉਹ ਲਿਜਾ ਚੁੱਕੇ ਨੇ, ਔਰ ਮੈਂ ਘਰ ਹਾਂ ਔਰ ਰੂਟੀਨ ਵਾਂਗ ਮੈਂ ਘਰ ਹੀ ਰਹਾਂਗੀ। ਕਾਫੀ ਚਰਚਾ ਰਹੀ ਹੈ ਜਲੰਧਰ ਸੀਟ ਦੀ, ਕਾਫੀ ਜਿਹੜਾ ਕਿ ਹਰ ਇੱਕ ਪਾਰਟੀ ਦਾ ਜ਼ੋਰ ਲੱਗਿਆ ਰਿਹਾ। ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤਾਂ ਤੁਹਾਡਾ ਵੀ ਕਾਫੀ ਜਿਹੜਾ ਕਿ ਵੋਟਾਂ ਵਾਲੇ ਦਿਨ ਕਾਫੀ ਜਿਹੜਾ ਕਿ ਕਾਂਗਰਸ ਦਾ ਰੌਲਾ ਗੋਲਾ ਰਿਹਾ ਕਿ ਬਾਹਰਲੀਆਂ ਉਸ ਤੋਂ ਪਿੰਡਾਂ ਦੇ ਵਿੱਚੋਂ ਜਿਹੜੇ ਕਿ ਹਲਕਿਆਂ ਤੋਂ ਲੋਕ ਆ ਕੇ ਬੂਥਾਂ ਦੇ ਉੱਪਰ ਬੈਠ ਗਿਆ, ਅਜਿਹਾ ਕੁਛ ਹੁੰਦਾ ਰਿਹਾ। ਪਰ ਅੱਜ ਜਿਹੜੇ ਨਤੀਜੇ ਆ ਉਹ ਆ ਜਾਣੇ ਆ, ਤਾਂ ਨਤੀਜਿਆਂ ਦੇ ਨਾਲ ਨਾਲ ਕੀ ਲੱਗਦਾ ਤੁਹਾਨੂੰ? ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਸਾਨੂੰ ਬਹੁਤ ਸਾਰੇ ਹੱਕ ਮਿਲੇ ਨੇ, ਔਰ ਸਾਨੂੰ ਪੂਰਾ ਹੱਕ ਹੈ ਕਿ ਅਸੀਂ ਉਹਨਾਂ ਦਾ ਇਸਤੇਮਾਲ ਕਰੀਏ, ਲੇਕਿਨ ਉਹਨਾਂ ਦੀ ਉਲੰਘਣਾ ਜਦੋਂ ਹੁੰਦੀ ਹੈ ਅਤੇ ਰੰਜ ਹੋਣਾ ਜਾਂ ਇਤਰਾਜ਼ ਹੋਣਾ ਵਾਜਿਬ ਹੈ। ਤੁਸੀਂ ਅਖੀਰਲੇ ਦਿਨ ਦੀ ਗੱਲ ਕੀਤੀ, ਇਸ 'ਚ ਕੋਈ ਸ਼ੱਕ ਨਹੀਂ ਕਿ ਰੂਲਿੰਗ ਪਾਰਟੀ ਨੇ ਜੋ ਵੀ ਪੋਸੀਬਲ ਹੱਥਕੰਡਾ ਉਹ ਵਰਤ ਸਕਦੇ ਸਨ, ਉਹਨਾਂ ਨੇ ਵਰਤਿਆ, ਜੋ ਮੰਦਭਾਗੀ ਗੱਲ ਹੈ।
ਬੂਥ ਦੇ ਉੱਤੇ ਪਹਿਲੀ ਵਾਰੀ ਵੇਖਿਆ ਗਿਆ ਕਿ ਆਪਣੇ ਪਾਰਟੀ ਦੇ ਕਲਰ ਪਹਿਨ ਕੇ ਉਹ ਲਾਈਵ ਵੀ ਹੋ ਕੇ ਆਪਣੇ ਦੱਸ ਰਹੇ ਆ ਕਿ ਅਸੀਂ ਇੱਥੇ ਬੈਠੇ ਹਾਂ, ਆਪਣੀ ਫੋਟੋ ਲਾਈਵ ਕਰਕੇ ਦੱਸਦੇ ਵੇਖੇ ਗਏ। ਔਰ ਉਸ ਤੋਂ ਬਾਅਦ ਨਾਲ ਦਿਆਂ 'ਤੇ ਬੈਠ ਕੇ ਰੋਬ ਵੀ ਪਾਉਣਾ ਜਾਂ ਡਰਾਵਾ ਦੇਣਾ, ਇਹ ਪਹਿਲੀ ਵਾਰੀ ਵੇਖਿਆ ਗਿਆ ਹੈ। ਅਸੀਂ ਬਹੁਤ ਇਲੈਕਸ਼ਨਸ ਦੇਖੀਆਂ ਨੇ, ਲੇਕਿਨ ਇਸ ਤਰ੍ਹਾਂ ਦਾ ਓਛਾ ਜਿਹਾਪਣ ਅਸੀਂ ਕਦੇ ਵੇਖਿਆ ਨਹੀਂ। ਔਰ ਇਹ ਸਾਡੇ ਡੈਮੋਕ੍ਰੈਟਿਕ ਸੈਟਅਪ ਦੇ ਲਈ ਇੱਕ ਮੰਦਭਾਗੀ ਗੱਲ ਹੈ ਜੋ ਨਾ ਹੋਣੀ ਚਾਹੀਦੀ ਹੈ ਔਰ ਨਾ ਹੀ ਹੋਰ ਪਾਰਟੀਆਂ ਔਰ ਅਸੀਂ ਇਹਨੂੰ ਹੋਣ ਦੇਵਾਂਗੇ। ਮੈਮ ਜੇ ਗੱਲ ਕਰੀਏ, ਸੁਸ਼ੀਲ ਰਿੰਕੂ ਵੀ ਇਸੇ ਪਾਰਟੀ ਦੇ ਨਾਲ ਸੰਬੰਧਿਤ ਆਪਣਾ ਗੁਰੂ ਮੰਨਦੇ ਸੀਗੇ ਸ਼੍ਰੀ ਸੰਤੋਖ ਚੌਧਰੀ ਜੀ ਨੂੰ, ਪਰ ਤੁਹਾਡੇ ਖਿਲਾਫ ਹੀ ਇੱਕ ਇਲੈਕਸ਼ਨ ਉਹਨਾਂ ਨੇ ਲੜਨੀ ਸ਼ੁਰੂ ਕਰ ਦਿੱਤੀ ਇਸ ਵਾਰ ਜਲੰਧਰ ਦੀ। ਮੈਂ ਇਹਦੇ ਬਾਰੇ ਕੁਛ ਨਹੀਂ ਕਹਿਣਾ ਚਾਹਾਂਗੀ ਜੀ। ਉਹਨਾਂ ਨੂੰ ਅਸੀਂ ਆਪਣੇ ਬੱਚੇ ਵਾਂਗੂ ਸਮਝਦੇ ਸੀ ਔਰ ਉਹਨਾਂ ਨੂੰ ਇੱਕ ਕਹਿ ਲਓ ਕਿ ਰਾਜਨੀਤਿਕ ਲੈਸਨਸ ਜਿਹੜੇ ਨੇ ਉਹ ਇਸ ਪਾਰਟੀ 'ਚ ਬੈਠ ਕੇ ਮਿਲੇ ਨੇ ਔਰ ਉਹਨਾਂ ਨੇ ਆਪਣੀ MC ਤੋਂ ਲੈ ਕੇ MLA ਤੱਕ ਦੀ ਜੋ ਜਰਨੀ ਹੈ, ਯਾਤਰਾ ਹੈ, ਉਹ ਬੜੇ ਸਹਿਜੇ ਔਰ ਸਲੀਕੇ ਨਾਲ ਇੱਥੋਂ ਸਿੱਖੀ ਔਰ ਕੁਝ ਕਾਮਯਾਬੀ ਪਾਈ। ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਜਿਹਦੇ ਬਾਰੇ ਮੈਂ ਕੋਈ ਟਿੱਪਣੀ ਕਰਨਾ ਪਸੰਦ ਨਹੀਂ ਕਰਦੀ। ਜੇ ਗੱਲ ਕਰੀਏ ਤਾਂ ਕੱਲ੍ਹ ਜਦੋਂ ਅਸੀਂ ਇੱਥੇ ਆਏ ਘਰ ਦੇ ਵਿੱਚ ਤਾਂ MLA ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਤਾਂ MLA ਸਾਹਿਬ ਦੇ ਚਿਹਰਿਆਂ ਦੇ ਉੱਪਰ ਕੁਛ ਹੋਰ ਹੀ ਹਾਵ ਭਾਵ ਜਿਹੜੇ ਕਿ ਨਜ਼ਰ ਆ ਰਹੇ ਸੀ ਨਤੀਜਿਆਂ ਨੂੰ ਲੈ ਕੇ। ਉਹਨਾਂ ਦੇ ਕਾਫੀ ਜਿਹੜੇ ਵਰਕਰ ਸੀ ਤੁਹਾਡੇ ਉਹ ਵੀ ਇੱਥੇ ਆਉਂਦੇ ਸੀ, ਉਹ ਵੀ ਆ ਕੇ ਹਰ ਇੱਕ ਮੁਬਾਰਕਬਾਦ ਦਿੰਦਾ ਸੀ, ਕਹਿੰਦੇ ਵੀ ਇਸ ਵਾਰ ਤਾਂ ਇਹ ਸੀਟ ਆ ਜਿਹੜੀ ਫੇਰ ਦੁਬਾਰਾ ਤੋਂ ਸਾਡੀ ਝੋਲੀ ਪੈਣ ਵਾਲੀ ਆ। ਦੇਖੋ, ਵਰਕਰਸ ਆਪਣੇ ਕੰਮ 'ਤੇ ਹੌਸਲਾ ਕਰਦੇ ਨੇ। ਇਹ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਕਿ ਇੱਕ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ ਜਿਹ 'ਚ ਟੈਨਸ਼ਨ ਨਹੀਂ ਸੀਗੀ, ਕਿਉਂਕਿ ਸਾਰੀ ਸਮੁੱਚੀ ਕਾਂਗਰਸ ਹਰ ਜਗ੍ਹਾ, ਹਰ ਕਸਬੇ, ਹਰ ਗਲੀ, ਹਰ ਮੁਹੱਲੇ, ਹਰ ਸਟਰੀਟ 'ਤੇ ਤੁਹਾਨੂੰ ਨਜ਼ਰ ਆਈ ਔਰ ਉਹਨਾਂ ਨੇ ਮਿਹਨਤ ਕੀਤੀ ਔਰ ਮਿਹਨਤ ਕਰਕੇ ਤੁਹਾਨੂੰ ਇੱਕ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਪ੍ਰਤੀ ਲੋਕਾਂ ਦਾ ਕੀ ਇੰਪ੍ਰੈਸ਼ਨ ਹੈ ਔਰ ਕੀ ਤੁਹਾਨੂੰ ਰਿਐਕਸ਼ਨ ਸ਼ੋ ਕਰਦੇ ਹੈ। ਸੋ ਉਹਦੇ 'ਤੇ ਉਹ ਡਿਪੈਂਡ ਕਰਦੇ ਹੋਏ ਉਹਨਾਂ ਨੇ ਆਪਣੇ ਜਿਹੜੇ ਹੌਸਲੇ ਹੈ ਉਹ ਹੋਰ ਵਧਾਏ ਵੀ ਔਰ ਸਾਡੀ ਕਹਿ ਲਓ ਕਿ ਐਟਮੋਸਫੀਅਰ ਇੱਦਾਂ ਦਾ ਬਣਿਆ ਕਿ ਵਰਕਰਸ ਬੜੇ ਅਪਬੀਟ ਸੀ। ਸੋ ਇਹੀ ਕਾਰਨ ਰਿਹਾ ਕਿ ਉਹਨਾਂ ਦੇ ਹਾਵ ਭਾਵ ਜਿਹੜੇ ਸੀ ਉਹ ਖੁਸ਼ੀ ਭਰੇ ਦਿਖੇ। ਜਿੱਦਾਂ 2011 ਤੋਂ ਤੁਸੀਂ ਕਿਹਾ ਕਿ ਅਸੀਂ ਕੰਪੇਨਿੰਗ ਕਰਨੀ ਸ਼ੁਰੂ ਕਰਤੀ ਸੀ, ਰਿਟਾਇਰਮੈਂਟ ਤੋਂ ਬਾਅਦ ਕੰਪੇਨਿੰਗ ਦੇ ਵਿੱਚ ਆਏ ਹਾਂ, ਕਾਫੀ ਉਤਰਾਅ ਚੜਾਅ ਦੇਖੇ ਨੇ, ਪਾਰਟੀਆਂ ਦੇ ਵਿੱਚ ਆਉਂਦੇ ਰਹੇ ਨੇ, ਸਰਕਾਰਾਂ ਦੇ ਵਿੱਚ ਆਉਂਦੇ ਰਹੇ ਨੇ, ਪਰ ਇਸ ਵਾਰ ਜਿਹੜੇ ਕਿ ਇਸ ਕੰਪੇਨਿੰਗ ਦਾ ਖਾਸ ਕੀ ਰਿਹਾ ਗਾ ਜਿਹੜਾ ਕਿ ਤੁਸੀਂ ਕੰਪੇਨਿੰਗ ਦੇ ਵਿੱਚ ਗਏ ਹੋ, ਉੱਥੇ ਲੋਕਾਂ ਨੂੰ ਮਿਲੇ ਹੋ? 2011 ਤੋਂ ਬਾਅਦ ਮੈਂ ਜੋ ਪਹਿਲਾਂ ਬਿਹਾਈਂਡ ਦ ਕਰਟਨ ਰਾਜਨੀਤੀ 'ਚ ਮਦਦ ਕਰਦੀ ਸੀ ਆਪਣੇ ਪਰਿਵਾਰ ਦੀ ਔਰ ਪਾਰਟੀ ਦੀ, 2011 ਤੋਂ ਬਾਅਦ ਮੈਂ ਬਿਲਕੁਲ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਕੋਈ ਇਸ ਤਰ੍ਹਾਂ ਦੀ ਮੇਰੇ 'ਤੇ ਲਿਮਿਟੇਸ਼ਨ ਨਹੀਂ ਸੀ, ਇਸ ਕਰਕੇ ਮੈਂ ਖੁੱਲ੍ਹ ਕੇ ਪ੍ਰਚਾਰ ਦੇ ਵਿੱਚ ਆ ਗਈ, ਜਿਹਦੇ ਵਿੱਚ 2014 ਦੀ ਇਲੈਕਸ਼ਨਾਂ ਜਿਹੜੀਆਂ ਅਸੀਂ ਲੜੀਆਂ ਔਰ ਮੋਦੀ ਵੇਵ ਦੇ ਵਿੱਚ ਚੌਧਰੀ ਸਾਹਿਬ ਬਹੁਤ ਅੱਛੇ ਬਹੁਮਤ ਨਾਲ ਜਿੱਤ ਕੇ ਪਾਰਲੀਮੈਂਟ 'ਚ ਗਏ। ਫਿਰ 2019 ਦੀ ਤੋਂ ਪਹਿਲਾਂ 2017 ਵਿੱਚ ਵੀ ਮੇਰੇ ਬੇਟੇ ਨੇ ਇਲੈਕਸ਼ਨ ਲੜੀ ਔਰ ਉਹਦੇ 'ਚ ਉਹ ਥੋੜ੍ਹੀਆਂ ਵੋਟਾਂ ਤੋਂ ਰਹਿ ਗਏ। ਇਸ ਤਰ੍ਹਾਂ ਦੀ ਫੀਲਿੰਗਸ ਔਰ ਇਸ ਤਰ੍ਹਾਂ ਦੇ ਜਿਹੜੇ ਹਾਵ ਭਾਵ ਹੈ ਮੈਂ ਆਪਣੇ ਆਪ 'ਚ ਆਪਣੇ ਪਰਿਵਾਰ 'ਚ ਦੇਖੇ ਹੈ, ਉਤਾਰ ਚੜ੍ਹਾਅ ਕਹਿ ਲਓ ਇਹਨਾਂ ਨੂੰ ਔਰ ਐਕਸਪੀਰੀਅੰਸ ਵੀ ਕਹਿ ਲਓ। ਸੋ ਖੁਸ਼ੀ ਔਰ ਦੁੱਖ ਸਭ ਨੂੰ ਅਸੀਂ ਦੇਖਿਆ ਵੀ ਹੈ ਔਰ ਝੱਲਿਆ ਵੀ ਹੈ। 19 ਦੇ ਵਿੱਚ ਫਿਰ ਚੌਧਰੀ ਸਾਹਿਬ ਦੂਸਰੀ ਵਾਰ MP ਬਣੇ ਔਰ ਉਸ ਤੋਂ ਬਾਅਦ ਹੁਣ ਵਿਕਰਮਜੀਤ ਸਿੰਘ ਪੂਰੇ ਸਾਰੇ ਬਹੁਮਤ ਨਾਲ ਬਹੁਤ ਅੱਛੇ ਮਾਰਜਨ ਨਾਲ MLA ਬਣੇ।
ਸੋ ਇਹ ਘਟਨਾਕ੍ਰਮ ਤਾਂ ਸਿਆਸੀ ਜ਼ਿੰਦਗੀ 'ਚ ਚੱਲਦਾ ਰਹਿੰਦਾ ਹੈ, ਲੇਕਿਨ ਅੱਜ ਜੋ ਮੈਂ ਆਪਣਾ ਦੇਖ ਰਹੀ ਹਾਂ ਉਹਦੇ 'ਚ ਵਾਜਿਬ ਹੈ ਕਿ ਮੇਰੀਆਂ ਵਿਅਕਤੀਗਤ ਫੀਲਿੰਗਸ ਹੁਣ ਅਲੱਗ ਨੇ ਥੋੜ੍ਹੀਆਂ, ਜਿਹਦੇ 'ਚ ਜ਼ਿੰਮੇਵਾਰੀ ਅੱਗੇ ਆਉਂਦੀ ਹੈ, ਜਿਹਦੇ ਵਿੱਚ ਆਪਣਾ ਨਵਾਂ ਜਿਹੜਾ ਇੱਕ ਅਧਿਆਏ ਮੇਰੀ ਡੈਸਟਨੀ ਨੇ, ਮੇਰੀ ਕਿਸਮਤ ਨੇ ਮੇਰੇ ਲਈ ਲਿਖਿਆ ਹੈ, ਉਹਦੇ 'ਤੇ ਚੱਲਣਾ, ਉਸ ਨੂੰ ਸਮਝਣਾ ਔਰ ਉਹਦੇ 'ਚ ਆਪਣੀ ਬੈਸਟ ਦੇਣ ਦਾ ਜੋ ਚੈਲੰਜ ਹੈ, ਉਸ ਤਰ੍ਹਾਂ ਦੀਆਂ ਫੀਲਿੰਗਸ ਮੇਰੇ ਅੰਦਰ ਹੈਗੀਆਂ ਨੇ। ਪਹਿਲਾਂ ਘਰ ਦੇ ਕੰਮਾਂ ਨੂੰ ਸੰਭਾਲਦੇ ਸੀ, ਜੇਕਰ ਕੋਈ ਚੌਧਰੀ ਸਾਹਿਬ ਨੂੰ ਨਹੀਂ ਮਿਲ ਪਾਉਂਦਾ ਸੀ ਉਹ ਤੁਹਾਡੇ ਕੋਲ ਆ ਜਾਂਦਾ ਸੀ, ਅਤੇ ਹੁਣ ਬਾਹਰਲੇ ਲੋਕਾਂ ਨੂੰ ਵੀ ਮਿਲਣਾ ਪਊ ਅਤੇ ਘਰ ਦੇ ਕੰਮ ਵੀ ਸੰਭਾਲਣੇ ਪੈਣੇ ਆ। ਅਤੇ ਇਹਦੇ 'ਚ ਕੁਛ ਨਵਾਂ ਨਹੀਂ ਹੈ। ਹਾਂ, ਚੌਧਰੀ ਸਾਹਿਬ ਦੀ ਕਾਟ ਹਰ ਪਲ ਖਟਕੇਗੀ ਔਰ ਦਿਲ ਨੂੰ ਦੁਖੀ ਵੀ ਕਰਦੀ ਹੈ। ਬਾਕੀ ਸਭ ਕੁਝ ਕੋਈ ਮੇਰੇ ਲਈ ਨਵਾਂ ਨਹੀਂ ਹੈ। ਜਿਵੇਂ MLA ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦੀ ਕਾਫੀ ਮਿਹਨਤ ਆ ਜਿਹੜੀ ਕਿ ਦਿਨ ਰਾਤ ਲੱਗੇ ਰਹਿੰਦੇ ਨੇ ਪਾਰਟੀ ਪ੍ਰਤੀ। ਉਸ ਤੋਂ ਬਾਅਦ ਤੁਹਾਡੀ ਜਦੋਂ ਟਿਕਟ ਅਨਾਉਂਸ ਹੁੰਦੀ ਹੈ ਤਾਂ ਫਿਰ ਉਸ ਤੋਂ ਬਾਅਦ ਲਗਾਤਾਰ ਜਿਹੜੇ ਕਿ MLA ਸਾਹਿਬ ਫਿਰ ਦਿਨ ਰਾਤ ਇੱਕ ਕਰ ਦਿੰਦੇ ਨੇ ਆਪਣੀ ਮਾਂ ਦੇ ਲਈ, ਆਪਣੇ ਘਰ ਦੇ ਲਈ ਅਤੇ ਆਪਣੀ ਪਾਰਟੀ ਦੇ ਲਈ। ਦੇਖੋ, ਵਿਕਰਮਜੀਤ ਸਿੰਘ ਔਰ ਸਾਡਾ ਸਾਰਾ ਪਰਿਵਾਰ ਜਥੇਬੰਦੀ ਤੋਂ ਉੱਠ ਕੇ ਆਇਆ ਹੈ। ਅਸੀਂ ਕਦੇ ਕੋਈ ਨੋਮੀਨੇਸ਼ਨ ਨਹੀਂ ਲਈ ਔਰ ਵਿਕਰਮਜੀਤ ਸਿੰਘ ਨੂੰ ਵੀ ਉਹਦੇ ਫਾਦਰ ਨੇ ਇਹ ਕਿਹਾ ਕਿ ਤੁਸੀਂ ਪਹਿਲਾਂ ਔਰਗਨਾਈਜੇਸ਼ਨ 'ਚ ਕੰਮ ਕਰੋ ਔਰ ਉਹਦੇ 'ਚ ਵੀ ਇੱਕ ਥਰੂ ਇਲੈਕਸ਼ਨ ਆਓ। ਉਹਦਾ ਕਹਿਣ ਦਾ, ਸਮਝਾਉਣ ਦਾ ਉਹਨਾਂ ਦਾ ਮਤਲਬ ਇਹੀ ਸੀ ਕਿ ਜਦੋਂ ਆਦਮੀ ਪਾਰਟੀ 'ਚ ਨਿਚਲੇ ਪੱਧਰ 'ਤੇ ਕੰਮ ਕਰਦਾ ਹੈ ਤਾਂ ਉਹ ਮੰਝ ਜਾਂਦਾ ਹੈ, ਉਹ ਪੋਲਿਸ਼ ਹੋ ਜਾਂਦਾ ਹੈ ਔਰ ਉਸਨੂੰ ਜੋ ਜ਼ਮੀਨੀ ਹਕੀਕਤ ਹੈ ਪੋਲੀਟੀਕਲ ਲਾਈਫ 'ਚ ਅੱਗੇ ਵੜਨ ਦੀ, ਉਹਨੂੰ ਸੇਧ ਆਪ ਵੀ ਮਿਲਦੀ ਹੈ। ਇਕੱਲੀ ਲੈਗੇਸੀ 'ਤੇ ਡਿਪੈਂਡ ਕਰਕੇ ਜਾਂ ਮੈਂ ਫਲਾਣੇ ਘਰ ਤੋਂ ਹੈ ਜਾਂ ਫਲਾਣੇ ਦਾ ਪੋਤਾ ਹੈ ਜਾਂ ਫਲਾਣੇ ਦਾ ਬੇਟਾ ਹੈ, ਇਹ ਚੀਜ਼ ਉਹਨੂੰ ਪਹਿਲੇ ਦਿਨ ਤੋਂ ਨਹੀਂ ਦੱਸੀ ਗਈ ਕਿਉਂਕਿ ਉਹਨਾਂ ਨੇ ਖੁਦ ਇਹ ਨਹੀਂ ਕੀਤਾ। ਸਾਡੀ ਵਿਰਾਸਤ ਜੋ ਸਾਡੇ ਪਿਤਾ ਜੀ ਦੀ, ਮਾਸਟਰ ਗੁਰਬੰਤਾ ਸਿੰਘ ਜੀ ਦੀ ਸੀ, ਉਹ ਸਾਡੇ ਜੇਠ ਜੀ ਨੂੰ ਮਿਲੀ ਪਲਾਟਰ ਦੇ ਵਿੱਚ, ਲੇਕਿਨ ਸਾਨੂੰ ਆਪਣੀ ਕਰਮ ਭੂਮੀ ਫਲੌਰ ਵਿਖੇ ਬਣਾਉਣੀ ਪਈ ਔਰ ਆਪਣਾ ਨਵਾਂ ਇੱਕ ਸਿਆਸੀ ਪਿੜ ਉੱਥੇ ਉਲੀਕਿਆ ਗਿਆ, ਜਿਹਦੇ 'ਚ ਇੰਨਾ ਕੰਮ ਕੀਤਾ ਕਿ ਉਹਨਾਂ ਦਾ ਜਿਹੜਾ ਸਤਿਕਾਰ ਔਰ ਪਿਆਰ ਹੈ ਸਾਨੂੰ ਅੱਜ ਤੱਕ ਕਹਿ ਲਓ ਕਿ 31 ਸਾਲ 32 ਸਾਲ ਹੋ ਚੱਲੇ ਨੇ। ਜਿੱਥੇ ਚੌਧਰੀ ਸਾਹਿਬ ਨੇ ਆਪਣੀ ਕਰਮ ਭੂਮੀ 'ਚ ਆਪਣੇ ਆਖਰੀ ਸਾਹ ਵੀ ਲਏ, ਭਾਰਤ ਜੋੜੋ ਯਾਤਰਾ 'ਚ ਉਹਨਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ। ਇਹ ਸਾਰਾ ਕੁਝ ਟ੍ਰੇਨਿੰਗ ਹੀ ਤਾਂ ਹੈ। ਇਹ ਸਾਰਾ ਕੁਝ ਸਮਰਪਿਤ ਭਾਵਨਾ ਨਾਲ ਸੰਘਰਸ਼ ਵੀ ਕਰਨਾ, ਸਮਰਪਣ ਵੀ ਕਰਨਾ ਔਰ ਬਲੀਦਾਨ ਵੀ ਦੇਣਾ। ਸੋ ਵਿਕਰਮਜੀਤ ਸਿੰਘ ਇੱਕ ਛੋਟੀ ਉਮਰ 'ਚ ਕਹਿ ਲਓ ਕਿ ਹੀ ਵਾਜ਼ ਟੌਟ ਹਾਊ ਟੂ ਕੀਪ ਅ ਮੈਚਿਓਰ ਬ੍ਰੇਨ on very young shoulders, you can put it that way. Yes, so he has been taking care of all his father's elections, ਸਾਰਾ ਕੁਛ he's been taking care of ਔਰ ਕਾਫੀ ਕੰਮ ਆਪਣੇ ਮੋਢਿਆਂ 'ਤੇ ਲੈ ਲੈਂਦੇ ਸੀ ਔਰ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਉਹ ਬਿਲਕੁਲ ਚੇਂਜਡ ਹੈ। I am finding him more mature, which gives me a little bit of pain also, ਕਿਉਂਕਿ ਇੰਨੀ ਜ਼ਿੰਮੇਵਾਰੀ ਇੱਕ ਵਾਰੀ ਇੱਕ ਬੱਚੇ 'ਤੇ ਆ ਜਾਣਾ, ਇਕਲੌਤਾ ਬੱਚਾ ਹੈ ਮੇਰਾ, ਤਾਂ ਇਹ ਵਾਜਿਬ ਹੈ ਮੇਰੀ ਇੱਕ ਮਾਂ ਦੇ ਲਈ ਕਿ ਮੈਂ ਉਹਦੇ ਲਈ ਬਹੁਤ ਅੰਦਰੋਂ ਭਾਵੁਕ ਰਹਿੰਦੀ ਹੈ, ਚਿੰਤਿਤ ਵੀ ਰਹਿੰਦੀ ਹੈ ਕਿ ਉਹ ਸਾਰਾ ਬੋਝ ਆਪਣੇ ਮੋਢਿਆਂ 'ਤੇ ਲੈ ਲੈਂਦੇ ਹੈ ਔਰ ਮੈਂ ਉਹਦੇ ਲਈ ਬਹੁਤ ਪ੍ਰਾਊਡ ਵੀ ਫੀਲ ਕਰਦੀ ਹਾਂ। ਕਿਵੇਂ ਦਾ ਲੱਗਦਾ ਹੁਣ ਜਿਹੜੇ ਨਤੀਜੇ ਆ ਉਹ ਲਾਣਨੇ ਸ਼ੁਰੂ ਹੋ ਜਾਣੇ ਹੈਗੇ, ਵੱਖ-ਵੱਖ ਮਸ਼ੀਨਾਂ ਨੇ ਜਿਹੜੀਆਂ ਕਿ ਉਹ ਆਪੋ ਆਪਣੇ ਬੂਥ ਨੰਬਰਾਂ 'ਤੇ ਚਲੀਆਂ ਜਾਣੇ ਨੇ, ਕਿਵੇਂ ਦਾ ਮਹਿਸੂਸ ਕੀ ਹੋ ਰਿਹਾ ਅੰਦਰੋਂ? ਇੱਕ ਟਾਈਮ ਦੇ ਲਈ ਇਹ ਹੁੰਦਾ ਵੀ ਪਤਾ ਨਹੀਂ ਕੀ ਬਣੂਗਾ। ਦੇਖੋ ਬੇਟਾ, ਮੈਂ ਸਾਰਾ ਕੁਝ ਪਹਿਲਾਂ ਵੀ ਦੇਖਦੀ ਰਹੀ ਹਾਂ, ਅੱਜ ਵੀ ਦੇਖਦੀ ਰਹੀ ਹਾਂ। ਜਲੰਧਰ ਵਾਸੀਆਂ ਨੇ ਲੰਬਾ ਅਰਸਾ ਪਿਆਰ ਦਿੱਤਾ ਹੈ, ਸਾਨੂੰ ਸਤਿਕਾਰ ਦਿੱਤਾ ਹੈ ਔਰ ਅਸੀਂ ਉਹਨਾਂ ਨੂੰ ਸੇਵਾ ਦਿੱਤੀ ਹੈ। ਇਹ ਬਦਸਤੂਰ ਇਸੇ ਤਰ੍ਹਾਂ ਚੱਲਦੀ ਰਹੇਗੀ, ਕੋਈ ਵੀ ਸਿਚੁਏਸ਼ਨਸ ਰਹਿਣ। ਔਰ ਮੈਂ ਮਹਿਸੂਸ ਕਰਦੀ ਹਾਂ ਕਿ ਜਿਸ ਤਰ੍ਹਾਂ ਕੈਂਪੇਨਿੰਗ ਹੋਈ ਹੈ ਔਰ ਜਿਸ ਤਰ੍ਹਾਂ ਦਾ ਸਾਡੇ ਨਾਲ ਸਾਡੇ ਪਰਿਵਾਰ ਵਾਂਗ ਸਮਝ ਲਓ ਕਿ ਜਲੰਧਰ ਵਾਸੀਆਂ ਨੇ ਸਾਨੂੰ ਆਪਣਾ ਸਨੇਹ ਦਿੱਤਾ ਹੈ, ਅਤੇ ਮੈਂ ਆਸ ਕਰਦੀ ਹਾਂ ਕਿ ਉਹਨਾਂ ਆਪਣਾ ਨਿਰਣੇ ਜੋ ਵੀ ਹੈ ਉਹ ਹੁਣ, ਜਿਹਨੂੰ ਆਪਾਂ ਮਤ ਪੇਟੀਆਂ ਕਹਿ ਦਈਏ ਜਾਂ ਮਸ਼ੀਨਾਂ ਕਹਿ ਦਈਏ, ਉਹਦੇ 'ਚ ਬੰਦ ਨੇ
ਤੇ ਮੈਂ ਇੰਤਜ਼ਾਰ ਕਰਨਾ ਚਾਹੂੰਗੀ, ਪਰ ਆਸਵੰਦ ਪੂਰੀ ਹਾਂ ਔਰ ਆਪਣੇ ਪਰਮਾਤਮਾ ਤੇ ਵੀ ਮੈਨੂੰ ਪੂਰਾ ਭਰੋਸਾ ਹੈ। ਜੀ ਬਿਲਕੁਲ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮੈਡਮ ਕਰਮਜੀਤ ਚੌਧਰੀ ਮੌਜੂਦ ਸਨ, ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰੀ ਹੈ ਤਾਂ ਇਹਨਾਂ ਦਾ ਕਹਿਣਾ ਗਾ ਕਿ ਪਰਮਾਤਮਾ ਤੇ ਪੂਰਾ ਭਰੋਸਾ ਹੈਗਾ। ਤਾਂ ਦੇਖਦੇ ਹਾਂ ਨਤੀਜੇ ਕੀ ਕਹਿੰਦੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਤਾਂ ਸੋ ਅੱਜ ਜੇਕਰ ਗੱਲ ਕਰੀਏ ਤਾਂ ਨਤੀਜੇ ਸ਼ੁਰੂ ਹੋ ਜਾਣੇ ਆ ਥੋੜ੍ਹੇ ਸਮੇਂ ਤੱਕ। ਤਾਂ ਸਾਡੇ ਨਾਲ ਮੈਡਮ ਕਰਮਜੀਤ ਕੌਰ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਪਿਛਲੇ ਦਿਨੀ ਜਿਹੜਾ ਕਿ ਦੁੱਖ ਸੀ ਇਸ ਪਰਿਵਾਰ ਦੇ ਉੱਪਰ ਆਇਆ, ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਚਰਚਾ ਬਣੀ ਰਹੀ ਕਿ ਜਲੰਧਰ ਦਾ ਜਿਹੜਾ ਤਾਜ ਆ ਉਹ ਆਖਰ ਕਿਸ ਦੇ ਸਿਰ 'ਤੇ ਧਰਿਆ ਜਾਊਗਾ। ਤਾਂ ਸਾਡੇ ਨਾਲ ਮੈਡਮ ਨੇ। ਮੈਮ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ 'ਤੇ ਜੀ। ਬਹੁਤ ਬਹੁਤ ਧੰਨਵਾਦ ਜੀ। ਮੈਮ ਕਿਵੇਂ ਦੇਖਦੇ ਹੋ ਅੱਜ ਜਿਹੜੇ ਨਤੀਜੇ ਹੈਗੇ ਉਹ ਕਾਊਂਟਿੰਗ ਹੋਣੀ ਸ਼ੁਰੂ ਹੋ ਜਾਣੀ ਆ, ਅਤੇ ਪਹਿਲਾਂ ਨਤੀਜੇ ਸੀ ਜਿਹੜੇ ਘਰਾਂ ਦੇ ਵਿੱਚ ਬੈਠ ਕੇ ਦੇਖਦੇ ਸੀ ਅਤੇ ਅੱਜ ਖੁਦ ਉਹਨਾਂ ਨਤੀਜਿਆਂ ਦੇ ਵਿੱਚ ਸ਼ਾਮਲ ਹੋਣਾ ਪੈ ਰਿਹਾ? ਮੈਂ ਤੁਹਾਡੀ ਨੌਲੇਜ ਲਈ ਦੱਸਦਾ ਕਿ ਮੈਂ ਕਦੇ ਵੀ ਟੀਵੀ 'ਤੇ ਬੈਠ ਕੇ ਨਤੀਜੇ ਆਪਣੇ ਘਰ ਦੇ ਨਹੀਂ ਵੇਖਦੀ, ਔਰ ਇਹ ਜਿਹੜੀ ਮੇਰੀ ਆਦਤ ਹੈ ਉਹ ਅੱਜ ਵੀ ਹੈ। ਨਾ ਮੈਂ ਟੀਵੀ ਦੇਖਦੀ ਹਾਂ ਔਰ ਨਾ ਹੀ ਮੈਂ फ़ोन 'ਤੇ ਪੁੱਛਦੀ ਹਾਂ, ਅਤੇ ਮੈਂ ਸਿਰਫ ਆਪਣੇ ਰੂਮ 'ਚ ਰਹਿੰਦੀ ਹਾਂ ਔਰ ਮੈਂ ਪਾਠ ਕਰਦੀ ਹਾਂ, ਔਰ ਇਹ ਅੱਜ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਜਿਨ੍ਹਾਂ ਨੇ ਆਪਣੇ ਸਟੇਸ਼ਨਰੀ ਔਰ ਐਂਟਰੀ ਪਾਸ ਵਗੈਰਾ ਸਾਡੇ ਵਰਕਰਸ ਨੇ ਲਿਜਾਣੇ ਸੀ, ਉਹ ਲਿਜਾ ਚੁੱਕੇ ਨੇ, ਔਰ ਮੈਂ ਘਰ ਹਾਂ ਔਰ ਰੂਟੀਨ ਵਾਂਗ ਮੈਂ ਘਰ ਹੀ ਰਹਾਂਗੀ। ਕਾਫੀ ਚਰਚਾ ਰਹੀ ਹੈ ਜਲੰਧਰ ਸੀਟ ਦੀ, ਕਾਫੀ ਜਿਹੜਾ ਕਿ ਹਰ ਇੱਕ ਪਾਰਟੀ ਦਾ ਜ਼ੋਰ ਲੱਗਿਆ ਰਿਹਾ। ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤਾਂ ਤੁਹਾਡਾ ਵੀ ਕਾਫੀ ਜਿਹੜਾ ਕਿ ਵੋਟਾਂ ਵਾਲੇ ਦਿਨ ਕਾਫੀ ਜਿਹੜਾ ਕਿ ਕਾਂਗਰਸ ਦਾ ਰੌਲਾ ਗੋਲਾ ਰਿਹਾ ਕਿ ਬਾਹਰਲੀਆਂ ਉਸ ਤੋਂ ਪਿੰਡਾਂ ਦੇ ਵਿੱਚੋਂ ਜਿਹੜੇ ਕਿ ਹਲਕਿਆਂ ਤੋਂ ਲੋਕ ਆ ਕੇ ਬੂਥਾਂ ਦੇ ਉੱਪਰ ਬੈਠ ਗਏ, ਅਜਿਹਾ ਕੁਛ ਹੁੰਦਾ ਰਿਹਾ। ਪਰ ਅੱਜ ਜਿਹੜੇ ਨਤੀਜੇ ਆ ਉਹ ਆ ਜਾਣੇ ਆ, ਤਾਂ ਨਤੀਜਿਆਂ ਦੇ ਨਾਲ ਨਾਲ ਕੀ ਲੱਗਦਾ ਤੁਹਾਨੂੰ? ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਸਾਨੂੰ ਬਹੁਤ ਸਾਰੇ ਹੱਕ ਮਿਲੇ ਨੇ ਔਰ ਸਾਨੂੰ ਪੂਰਾ ਹੱਕ ਹੈ ਕਿ ਅਸੀਂ ਉਹਨਾਂ ਦਾ ਇਸਤੇਮਾਲ ਕਰੀਏ, ਲੇਕਿਨ ਉਹਨਾਂ ਦੀ ਉਲੰਘਣਾ ਜਦੋਂ ਹੁੰਦੀ ਹੈ ਅਤੇ ਰੰਜ ਹੋਣਾ ਜਾਂ ਇਤਰਾਜ਼ ਹੋਣਾ ਵਾਜਿਬ ਹੈ। ਤੁਸੀਂ ਅਖੀਰਲੇ ਦਿਨ ਦੀ ਗੱਲ ਕੀਤੀ, ਇਸ 'ਚ ਕੋਈ ਸ਼ੱਕ ਨਹੀਂ ਕਿ ਰੂਲਿੰਗ ਪਾਰਟੀ ਨੇ ਜੋ ਵੀ ਪੋਸੀਬਲ ਹੱਥਕੰਡਾ ਉਹ ਵਰਤ ਸਕਦੇ ਸਨ, ਉਹਨਾਂ ਨੇ ਵਰਤਿਆ, ਜੋ ਮੰਦਭਾਗੀ ਗੱਲ ਹੈ। ਬੂਥ ਦੇ ਉੱਤੇ ਪਹਿਲੀ ਵਾਰੀ ਵੇਖਿਆ ਗਿਆ ਕਿ ਆਪਣੇ ਪਾਰਟੀ ਦੇ ਕਲਰ ਪਹਿਨ ਕੇ ਉਹ ਲਾਈਵ ਵੀ ਹੋ ਕੇ ਆਪਣੇ ਦੱਸ ਰਹੇ ਆ ਕਿ ਅਸੀਂ ਇੱਥੇ ਬੈਠੇ ਹਾਂ, ਆਪਣੀ ਫੋਟੋ ਲਾਈਵ ਕਰਕੇ ਦੱਸਦੇ ਵੇਖੇ ਗਏ, ਔਰ ਉਸ ਤੋਂ ਬਾਅਦ ਨਾਲ ਦਿਆਂ 'ਤੇ ਬੈਠ ਕੇ ਰੋਬ ਵੀ ਪਾਉਣਾ ਜਾਂ ਡਰਾਵਾ ਦੇਣਾ, ਇਹ ਪਹਿਲੀ ਵਾਰੀ ਵੇਖਿਆ ਗਿਆ ਹੈ। ਅਸੀਂ ਬਹੁਤ ਇਲੈਕਸ਼ਨਸ ਦੇਖੀਆਂ ਨੇ, ਲੇਕਿਨ ਇਸ ਤਰ੍ਹਾਂ ਦਾ ਓਛਾ ਜਿਹਾਪਣ ਅਸੀਂ ਕਦੇ ਵੇਖਿਆ ਨਹੀਂ, ਔਰ ਇਹ ਸਾਡੇ ਡੈਮੋਕ੍ਰੈਟਿਕ ਸੈਟਅਪ ਦੇ ਲਈ ਇੱਕ ਮੰਦਭਾਗੀ ਗੱਲ ਹੈ, ਜੋ ਨਾ ਹੋਣੀ ਚਾਹੀਦੀ ਹੈ ਔਰ ਨਾ ਹੀ ਹੋਰ ਪਾਰਟੀਆਂ ਔਰ ਅਸੀਂ ਇਹਨੂੰ ਹੋਣ ਦੇਵਾਂਗੇ। ਮੈਮ ਜੇ ਗੱਲ ਕਰੀਏ, ਸੁਸ਼ੀਲ ਰਿੰਕੂ ਵੀ ਇਸੇ ਪਾਰਟੀ ਦੇ ਨਾਲ ਸੰਬੰਧਿਤ ਆਪਣਾ ਗੁਰੂ ਮੰਨਦੇ ਸੀਗੇ ਸ਼੍ਰੀ ਸੰਤੋਖ ਚੌਧਰੀ ਜੀ ਨੂੰ, ਪਰ ਤੁਹਾਡੇ ਖਿਲਾਫ ਹੀ ਇੱਕ ਇਲੈਕਸ਼ਨ ਉਹਨਾਂ ਨੇ ਲੜਨੀ ਸ਼ੁਰੂ ਕਰ ਦਿੱਤੀ ਇਸ ਵਾਰ ਜਲੰਧਰ ਦੀ। ਮੈਂ ਇਹਦੇ ਬਾਰੇ ਕੁਛ ਨਹੀਂ ਕਹਿਣਾ ਚਾਹਾਂਗੀ ਜੀ। ਉਹਨਾਂ ਨੂੰ ਅਸੀਂ ਆਪਣੇ ਬੱਚੇ ਵਾਂਗੂ ਸਮਝਦੇ ਸੀ ਔਰ ਉਹਨਾਂ ਨੂੰ ਇੱਕ ਕਹਿ ਲਓ ਕਿ ਰਾਜਨੀਤਿਕ ਲੈਸਨਸ ਜਿਹੜੇ ਨੇ ਉਹ ਇਸ ਪਾਰਟੀ 'ਚ ਬੈਠ ਕੇ ਮਿਲੇ ਨੇ, ਔਰ ਉਹਨਾਂ ਨੇ ਆਪਣੀ MC ਤੋਂ ਲੈ ਕੇ MLA ਤੱਕ ਦੀ ਜੋ ਜਰਨੀ ਹੈ, ਯਾਤਰਾ ਹੈ, ਉਹ ਬੜੇ ਸਹਿਜੇ ਔਰ ਸਲੀਕੇ ਨਾਲ ਇੱਥੋਂ ਸਿੱਖੀ ਔਰ ਕੁਝ ਕਾਮਯਾਬੀ ਪਾਈ। ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਜਿਹਦੇ ਬਾਰੇ ਮੈਂ ਕੋਈ ਟਿੱਪਣੀ ਕਰਨਾ ਪਸੰਦ ਨਹੀਂ ਕਰਦੀ। ਜੇ ਗੱਲ ਕਰੀਏ ਤਾਂ ਕੱਲ੍ਹ ਜਦੋਂ ਅਸੀਂ ਇੱਥੇ ਆਏ ਘਰ ਦੇ ਵਿੱਚ ਤਾਂ MLA ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ, ਤਾਂ MLA ਸਾਹਿਬ ਦੇ ਚਿਹਰਿਆਂ ਦੇ ਉੱਪਰ ਕੁਛ ਹੋਰ ਹੀ ਹਾਵ ਭਾਵ ਜਿਹੜੇ ਕਿ ਨਜ਼ਰ ਆ ਰਹੇ ਸੀ ਨਤੀਜਿਆਂ ਨੂੰ ਲੈ ਕੇ। ਉਹਨਾਂ ਦੇ ਕਾਫੀ ਜਿਹੜੇ ਵਰਕਰ ਸੀ ਤੁਹਾਡੇ, ਉਹ ਵੀ ਇੱਥੇ ਆਉਂਦੇ ਸੀ, ਉਹ ਵੀ ਆ ਕੇ ਹਰ ਇੱਕ ਮੁਬਾਰਕਬਾਦ ਦਿੰਦਾ ਸੀ, ਕਹਿੰਦੇ ਵੀ ਇਸ ਵਾਰ ਤਾਂ ਇਹ ਸੀਟ ਆ ਜਿਹੜੀ ਫੇਰ ਦੁਬਾਰਾ ਤੋਂ ਸਾਡੀ ਝੋਲੀ ਪੈਣ ਵਾਲੀ ਆ। ਦੇਖੋ, ਵਰਕਰਸ ਆਪਣੇ ਕੰਮ 'ਤੇ ਹੌਸਲਾ ਕਰਦੇ ਨੇ, ਇਹ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਕਿ ਇੱਕ
ਇੱਕ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ, ਜਿਹ 'ਚ ਟੈਨਸ਼ਨ ਨਹੀਂ ਸੀਗੀ, ਕਿਉਂਕਿ ਸਾਰੀ ਸਮੁੱਚੀ ਕਾਂਗਰਸ ਹਰ ਜਗ੍ਹਾ, ਹਰ ਕਸਬੇ, ਹਰ ਗਲੀ, ਹਰ ਮੁਹੱਲੇ, ਹਰ ਸਟਰੀਟ 'ਤੇ ਤੁਹਾਨੂੰ ਨਜ਼ਰ ਆਈ। ਔਰ ਉਹਨਾਂ ਨੇ ਮਿਹਨਤ ਕੀਤੀ, ਔਰ ਮਿਹਨਤ ਕਰਕੇ ਤੁਹਾਨੂੰ ਇੱਕ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਪ੍ਰਤੀ ਲੋਕਾਂ ਦਾ ਕੀ ਇੰਪਰੈਸ਼ਨ ਹੈ, ਔਰ ਉਹ ਕੀ ਤੁਹਾਨੂੰ ਰਿਐਕਸ਼ਨ ਸ਼ੋ ਕਰਦੇ ਹੈ। ਸੋ ਉਹਦੇ 'ਤੇ ਉਹ ਡਿਪੈਂਡ ਕਰਦੇ ਹੋਏ ਉਹਨਾਂ ਨੇ ਆਪਣੇ ਜਿਹੜੇ ਹੌਸਲੇ ਹੈ ਉਹ ਹੋਰ ਵਧਾਏ ਵੀ, ਔਰ ਸਾਡੀ ਕਹਿ ਲਓ ਕਿ ਐਟਮੋਸਫੀਅਰ ਇੱਦਾਂ ਦਾ ਬਣਿਆ ਕਿ ਵਰਕਰਸ ਬੜੇ ਅਪਬੀਟ ਸੀ। ਸੋ ਇਹੀ ਕਾਰਨ ਰਿਹਾ ਕਿ ਉਹਨਾਂ ਦੇ ਹਾਵ ਭਾਵ ਜਿਹੜੇ ਸੀ ਉਹ ਖੁਸ਼ੀ ਭਰੇ ਦਿਖੇ। ਜਿੱਦਾਂ 2011 ਤੋਂ ਤੁਸੀਂ ਕਿਹਾ ਕਿ ਅਸੀਂ ਕੰਪੇਨਿੰਗ ਕਰਨੀ ਸ਼ੁਰੂ ਕਰਤੀ ਸੀ, ਰਿਟਾਇਰਮੈਂਟ ਤੋਂ ਬਾਅਦ ਕੰਪੇਨਿੰਗ ਦੇ ਵਿੱਚ ਆਏ ਹਾਂ, ਕਾਫੀ ਉਤਰਾਅ ਚੜਾਅ ਦੇਖੇ ਨੇ, ਪਾਰਟੀਆਂ ਦੇ ਵਿੱਚ ਆਉਂਦੇ ਰਹੇ ਨੇ, ਸਰਕਾਰਾਂ ਦੇ ਵਿੱਚ ਆਉਂਦੇ ਰਹੇ ਨੇ, ਪਰ ਇਸ ਵਾਰ ਜਿਹੜੇ ਕਿ ਇਸ ਕੰਪੇਨਿੰਗ ਦਾ ਖਾਸ ਕੀ ਰਿਹਾ ਗਾ ਜਿਹੜਾ ਕਿ ਤੁਸੀਂ ਕੰਪੇਨਿੰਗ ਦੇ ਵਿੱਚ ਗਏ ਹੋ, ਉੱਥੇ ਲੋਕਾਂ ਨੂੰ ਮਿਲੇ ਹੋ? 2011 ਤੋਂ ਬਾਅਦ ਮੈਂ ਜੋ ਪਹਿਲਾਂ ਬਿਹਾਈਂਡ ਦ ਕਰਟਨ ਰਾਜਨੀਤੀ 'ਚ ਮਦਦ ਕਰਦੀ ਸੀ ਆਪਣੇ ਪਰਿਵਾਰ ਦੀ ਔਰ ਪਾਰਟੀ ਦੀ, 2011 ਤੋਂ ਬਾਅਦ ਮੈਂ ਬਿਲਕੁਲ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਕੋਈ ਇਸ ਤਰ੍ਹਾਂ ਦੀ ਮੇਰੇ 'ਤੇ ਲਿਮਿਟੇਸ਼ਨ ਨਹੀਂ ਸੀ, ਇਸ ਕਰਕੇ ਮੈਂ ਖੁੱਲ੍ਹ ਕੇ ਪ੍ਰਚਾਰ ਦੇ ਵਿੱਚ ਆ ਗਈ, ਜਿਹਦੇ ਵਿੱਚ 2014 ਦੀ ਇਲੈਕਸ਼ਨਾਂ ਜਿਹੜੀਆਂ ਅਸੀਂ ਲੜੀਆਂ ਔਰ ਮੋਦੀ ਵੇਵ ਦੇ ਵਿੱਚ ਚੌਧਰੀ ਸਾਹਿਬ ਬਹੁਤ ਅੱਛੇ ਬਹੁਮਤ ਨਾਲ ਜਿੱਤ ਕੇ ਪਾਰਲੀਮੈਂਟ 'ਚ ਗਏ। ਫਿਰ 2019 ਦੀ ਤੋਂ ਪਹਿਲਾਂ 2017 ਵਿੱਚ ਵੀ ਮੇਰੇ ਬੇਟੇ ਨੇ ਇਲੈਕਸ਼ਨ ਲੜੀ, ਔਰ ਉਹਦੇ 'ਚ ਉਹ ਥੋੜ੍ਹੀਆਂ ਵੋਟਾਂ ਤੋਂ ਰਹਿ ਗਏ। ਇਸ ਤਰ੍ਹਾਂ ਦੀ ਫੀਲਿੰਗਸ ਔਰ ਇਸ ਤਰ੍ਹਾਂ ਦੇ ਜਿਹੜੇ ਹਾਵ ਭਾਵ ਹੈ ਮੈਂ ਆਪਣੇ ਆਪ 'ਚ, ਆਪਣੇ ਪਰਿਵਾਰ 'ਚ ਦੇਖੇ ਹੈ। ਉਤਾਰ ਚੜ੍ਹਾਅ ਕਹਿ ਲਓ ਇਹਨਾਂ ਨੂੰ, ਔਰ ਐਕਸਪੀਰੀਅੰਸ ਵੀ ਕਹਿ ਲਓ। ਸੋ ਖੁਸ਼ੀ ਔਰ ਦੁੱਖ ਸਭ ਨੂੰ ਅਸੀਂ ਦੇਖਿਆ ਵੀ ਹੈ ਔਰ ਝੱਲਿਆ ਵੀ ਹੈ। 19 ਦੇ ਵਿੱਚ ਫਿਰ ਚੌਧਰੀ ਸਾਹਿਬ ਦੂਸਰੀ ਵਾਰ MP ਬਣੇ, ਔਰ ਉਸ ਤੋਂ ਬਾਅਦ ਹੁਣ ਵਿਕਰਮਜੀਤ ਸਿੰਘ ਪੂਰੇ ਸਾਰੇ ਬਹੁਮਤ ਨਾਲ, ਬਹੁਤ ਅੱਛੇ ਮਾਰਜਨ ਨਾਲ MLA ਬਣੇ। ਸੋ ਇਹ ਘਟਨਾਕ੍ਰਮ ਤਾਂ ਸਿਆਸੀ ਜ਼ਿੰਦਗੀ 'ਚ ਚੱਲਦਾ ਰਹਿੰਦਾ ਹੈ, ਲੇਕਿਨ ਅੱਜ ਜੋ ਮੈਂ ਆਪਣਾ ਦੇਖ ਰਹੀ ਹਾਂ ਉਹਦੇ 'ਚ ਵਾਜਿਬ ਹੈ ਕਿ ਮੇਰੀਆਂ ਵਿਅਕਤੀਗਤ ਫੀਲਿੰਗਸ ਹੁਣ ਅਲੱਗ ਨੇ ਥੋੜ੍ਹੀਆਂ, ਜਿਹਦੇ 'ਚ ਜ਼ਿੰਮੇਵਾਰੀ ਅੱਗੇ ਆਉਂਦੀ ਹੈ, ਜਿਹਦੇ ਵਿੱਚ ਆਪਣਾ ਨਵਾਂ ਜਿਹੜਾ ਇੱਕ ਅਧਿਆਏ ਮੇਰੀ ਡੈਸਟਨੀ ਨੇ, ਮੇਰੀ ਕਿਸਮਤ ਨੇ ਮੇਰੇ ਲਈ ਲਿਖਿਆ ਹੈ, ਉਹਦੇ 'ਤੇ ਚੱਲਣਾ, ਉਸ ਨੂੰ ਸਮਝਣਾ ਔਰ ਉਹਦੇ 'ਚ ਆਪਣੀ ਬੈਸਟ ਦੇਣ ਦਾ ਜੋ ਚੈਲੰਜ ਹੈ, ਉਸ ਤਰ੍ਹਾਂ ਦੀਆਂ ਫੀਲਿੰਗਸ ਮੇਰੇ ਅੰਦਰ ਹੈਗੀਆਂ ਨੇ। ਪਹਿਲਾਂ ਘਰ ਦੇ ਕੰਮਾਂ ਨੂੰ ਸੰਭਾਲਦੇ ਸੀ, ਜੇਕਰ ਕੋਈ ਚੌਧਰੀ ਸਾਹਿਬ ਨੂੰ ਨਹੀਂ ਮਿਲ ਪਾਉਂਦਾ ਸੀ ਉਹ ਤੁਹਾਡੇ ਕੋਲ ਆ ਜਾਂਦਾ ਸੀ, ਅਤੇ ਹੁਣ ਬਾਹਰਲੇ ਲੋਕਾਂ ਨੂੰ ਵੀ ਮਿਲਣਾ ਪਊ ਅਤੇ ਘਰ ਦੇ ਕੰਮ ਵੀ ਸੰਭਾਲਣੇ ਪੈਣੇ। ਅਤੇ ਇਹਦੇ 'ਚ ਕੁਛ ਨਵਾਂ ਨਹੀਂ ਹੈ। ਹਾਂ, ਚੌਧਰੀ ਸਾਹਿਬ ਦੀ ਕਾਟ ਹਰ ਪਲ ਖਟਕੇਗੀ ਔਰ ਦਿਲ ਨੂੰ ਦੁਖੀ ਵੀ ਕਰਦੀ ਹੈ। ਬਾਕੀ ਸਭ ਕੁਝ ਕੋਈ ਮੇਰੇ ਲਈ ਨਵਾਂ ਨਹੀਂ ਹੈ। ਜਿਵੇਂ MLA ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦੀ ਕਾਫੀ ਮਿਹਨਤ ਆ ਜਿਹੜੀ ਕਿ ਦਿਨ ਰਾਤ ਲੱਗੇ ਰਹਿੰਦੇ ਨੇ ਪਾਰਟੀ ਪ੍ਰਤੀ। ਉਸ ਤੋਂ ਬਾਅਦ ਤੁਹਾਡੀ ਜਦੋਂ ਟਿਕਟ ਅਲਾਉਂਸ ਹੁੰਦੀ ਹੈ ਤਾਂ ਫਿਰ ਉਸ ਤੋਂ ਬਾਅਦ ਲਗਾਤਾਰ ਜਿਹੜੇ ਕਿ MLA ਸਾਹਿਬ ਫਿਰ ਦਿਨ ਰਾਤ ਇੱਕ ਕਰ ਦਿੰਦੇ ਨੇ ਆਪਣੀ ਮਾਂ ਦੇ ਲਈ, ਆਪਣੇ ਘਰ ਦੇ ਲਈ ਅਤੇ ਆਪਣੀ ਪਾਰਟੀ ਦੇ ਲਈ। ਦੇਖੋ, ਵਿਕਰਮਜੀਤ ਸਿੰਘ ਔਰ ਸਾਡਾ ਸਾਰਾ ਪਰਿਵਾਰ ਜਥੇਬੰਦੀ ਤੋਂ ਉੱਠ ਕੇ ਆਇਆ ਹੈ। ਅਸੀਂ ਕਦੇ ਕੋਈ ਨੋਮੀਨੇਸ਼ਨ ਨਹੀਂ ਲਈ, ਔਰ ਵਿਕਰਮਜੀਤ ਸਿੰਘ ਨੂੰ ਵੀ ਉਹਦੇ ਫਾਦਰ ਨੇ ਇਹ ਕਿਹਾ ਕਿ ਤੁਸੀਂ ਪਹਿਲਾਂ ਔਰਗਨਾਈਜੇਸ਼ਨ 'ਚ ਕੰਮ ਕਰੋ ਔਰ ਉਹਦੇ 'ਚ ਵੀ ਇੱਕ ਥਰੂ ਇਲੈਕਸ਼ਨ ਆਓ। ਉਹਦਾ ਕਹਿਣ ਦਾ, ਸਮਝਾਉਣ ਦਾ ਉਹਨਾਂ ਦਾ ਮਤਲਬ ਇਹੀ ਸੀ ਕਿ ਜਦੋਂ ਆਦਮੀ ਪਾਰਟੀ 'ਚ ਨਿਚਲੇ ਪੱਧਰ 'ਤੇ ਕੰਮ ਕਰਦਾ ਹੈ ਤਾਂ ਉਹ ਮੰਝ ਜਾਂਦਾ ਹੈ, ਉਹ ਪੋਲਿਸ਼ ਹੋ ਜਾਂਦਾ ਹੈ, ਔਰ ਉਸ ਨੂੰ ਜੋ ਜ਼ਮੀਨੀ ਹਕੀਕਤ ਹੈ ਪੋਲੀਟੀਕਲ ਲਾਈਫ 'ਚ ਅੱਗੇ ਵੜਨ ਦੀ, ਉਹਨੂੰ ਸੇਧ ਆਪ ਵੀ ਮਿਲਦੀ ਹੈ। ਇਕੱਲੀ ਲੈਗੇਸੀ 'ਤੇ ਡਿਪੈਂਡ ਕਰਕੇ ਜਾਂ ਮੈਂ ਫਲਾਣੇ ਘਰ ਤੋਂ ਹੈ ਜਾਂ ਫਲਾਣੇ ਦਾ ਪੋਤਾ ਹੈ ਜਾਂ ਫਲਾਣੇ ਦਾ ਬੇਟਾ ਹੈ, ਇਹ ਚੀਜ਼ ਉਹਨੂੰ ਪਹਿਲੇ ਦਿਨ ਤੋਂ ਨਹੀਂ ਦੱਸੀ ਗਈ, ਕਿਉਂਕਿ ਉਹਨਾਂ ਨੇ ਖੁਦ ਇਹ ਨਹੀਂ ਕੀਤਾ।
ਸਾਡੀ ਵਿਰਾਸਤ ਜੋ ਸਾਡੇ ਪਿਤਾ ਜੀ ਦੀ ਮਾਸਟਰ ਗੁਰਬੰਤਾ ਸਿੰਘ ਜੀ ਦੀ ਸੀ, ਉਹ ਸਾਡੇ ਜੇਠ ਜੀ ਨੂੰ ਮਿਲੀ ਪਲਾਟਰ ਦੇ ਵਿੱਚ, ਲੇਕਿਨ ਸਾਨੂੰ ਆਪਣੀ ਕਰਮ ਭੂਮੀ ਫਲੋਰ ਵਿਖੇ ਬਣਾਉਣੀ ਪਈ ਔਰ ਆਪਣਾ ਨਵਾਂ ਇੱਕ ਸਿਆਸੀ ਪੇੜ ਉੱਥੇ ਉਲੀਕਿਆ ਗਿਆ, ਜਿਹਦੇ 'ਚ ਇੰਨਾ ਕੰਮ ਕੀਤਾ ਕਿ ਉਹਨਾਂ ਦਾ ਜਿਹੜਾ ਸਤਿਕਾਰ ਔਰ ਪਿਆਰ ਹੈ ਸਾਨੂੰ ਅੱਜ ਤੱਕ ਕਹਿ ਲਓ ਕਿ 31 ਸਾਲ 32 ਸਾਲ ਹੋ ਚੱਲੇ ਨੇ। ਜਿੱਥੇ ਚੌਧਰੀ ਸਾਹਿਬ ਨੇ ਆਪਣੀ ਕਰਮ ਭੂਮੀ 'ਚ ਆਪਣੇ ਆਖਰੀ ਸਾਹ ਵੀ ਲਏ, ਭਾਰਤ ਜੋੜੋ ਯਾਤਰਾ 'ਚ ਉਹਨਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ। ਇਹ ਸਾਰਾ ਕੁਝ ਟ੍ਰੇਨਿੰਗ ਹੀ ਤਾਂ ਹੈ। ਇਹ ਸਾਰਾ ਕੁਝ ਸਮਰਪਿਤ ਭਾਵਨਾ ਨਾਲ ਸੰਘਰਸ਼ ਵੀ ਕਰਨਾ, ਸਮਰਪਣ ਵੀ ਕਰਨਾ ਔਰ ਬਲੀਦਾਨ ਵੀ ਦੇਣਾ। ਸੋ ਵਿਕਰਮਜੀਤ ਸਿੰਘ ਇੱਕ ਛੋਟੀ ਉਮਰ 'ਚ ਕਹਿ ਲਓ ਕਿ ਹੀ ਵਾਜ਼ ਟੌਟ ਹਾਊ ਟੂ ਕੀਪ ਅ ਮੈਚਿਓਰ ਬ੍ਰੇਨ on very young shoulders, you can put it that way. Yes, so he is